ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਇਸ ਵੇਲੇ ਦੀ ਵੱਡੀ ਖਬਰ ਤੇ ਖਾਸ ਖਬਰ ਜੁੜੀ ਹੈ। ਭਾਰਤ ਦੇ ਵਿੱਚ ਜਿਹੜੀਆਂ ਵੋਟਾਂ ਹੋਣ ਜਾ ਰਹੀਆਂ ਨੇ ਲੋਕ ਸਭਾ ਚੋਣਾਂ ਦੇ ਲਈ ਜਿਹੜੀ ਪੋਲਿੰਗ ਹੋ ਰਹੀ ਹੈ, ਇਹ ਪ੍ਰਚਾਰਿਆ ਜਾਂਦਾ ਆਮ ਤੌਰ 'ਤੇ ਕਿਹਾ ਜਾਂਦਾ ਹੈ ਕਿ ਜਿਹੜੀਆਂ ਚੋਣਾਂ ਹੁੰਦੀਆਂ ਨੇ, ਜਿਹੜੀ ਪੋਲਿੰਗ ਹੁੰਦੀ ਹੈ, ਵੋਟਾਂ ਹੁੰਦੀਆਂ ਨੇ, ਉਹ ਡੈਮੋਕ੍ਰੇਸੀ ਸਿਸਟਮ ਦੇ ਵਿੱਚ ਇੱਕ ਤਿਉਹਾਰ ਵਾਂਗ ਹੁੰਦੀਆਂ ਨੇ, ਕਿਉਂਕਿ ਲੋਕ ਚਾਈਂ ਆਪਣੇ ਨੁਮਾਇੰਦੇ ਚੁਣਦੇ ਨੇ, ਚਾਈਂ ਇਸ ਤਿਉਹਾਰ ਦੇ ਵਿੱਚ ਹਿੱਸਾ ਲੈਂਦੇ ਨੇ, ਕਿਉਂਕਿ ਜਿਹੜਾ ਤਿਉਹਾਰ ਹੈ ਇਹ ਡੈਮੋਕ੍ਰੇਸੀ ਦੀ ਜਿਹੜੀ ਅਸਲ ਭਾਵਨਾ ਉਹਨੂੰ ਜਿਉਂਦਾ ਰੱਖਦਾ ਹੈ। ਉਹਦੇ ਵਿੱਚ ਲੋਕ ਸ਼ਮੂਲੀਅਤ ਕਿਸ ਤਰੀਕੇ ਦੀ ਕਰਦੇ ਨੇ, ਹਿੱਸੇਦਾਰੀ ਕਿਵੇਂ ਲੈਂਦੇ ਨੇ, ਕਿੰਨੇ % ਪੋਲਿੰਗ ਹੁੰਦੀ ਹੈ। ਫਿਰ ਆਪਾਂ ਇਹ ਵੀ ਦੇਖਿਆ ਕਿ ਪੋਲਿੰਗ ਦੇ ਹਿਸਾਬ ਦੇ ਨਾਲ ਕਈ ਵਾਰੀ ਇਹ ਵੀ ਤੈਅ ਹੋ ਜਾਂਦਾ ਕਿ ਹੁਣ ਜਿਹੜੀ ਸੱਤਾਧਾਰੀ ਧਿਰ ਆ ਉਹਦੀ ਛਾਲ ਲਗਾ ਦੇਣਗੇ, ਲੋਕ ਛਾਲ ਚੁਕਵਾ ਦੇਣਗੇ। ਆਪਾਂ ਅਕਸਰ ਹੀ ਅੰਕੜਿਆਂ ਤੋਂ ਜਦੋਂ ਜ਼ਿਆਦਾ ਪੋਲਿੰਗ ਹੁੰਦੀ ਹੈ ਤਾਂ ਇਹਨੂੰ ਮੰਨਿਆ ਜਾਂਦਾ ਕਿ ਇਹ ਜਿਹੜੀ ਐਂਟੀ ਇਨਕੰਬੈਂਸੀ ਹੈ, ਜਿਹੜੀ ਸੱਤਾਧਾਰੀ ਧਿਰ ਆ ਉਹਦੇ ਵਿਰੋਧ ਦੇ ਵਿੱਚ ਜਿਹੜੀ ਲੋਕਾਂ ਦੀ ਭਾਵਨਾ ਉਹਨਾਂ ਨੇ ਤਾਂ ਕਰਕੇ ਪੋਲਿੰਗ ਜ਼ਿਆਦਾ ਕੀਤੀ ਹੈ ਕਿ ਉਹ ਚਾਹੁੰਦੇ ਨੇ ਕਿ ਹੁਣ ਆਪਾਂ ਬਦਲ ਗਏ। ਪਰ ਇਸੇ ਦਰਮਿਆਨ ਵੱਖ-ਵੱਖ ਤਰ੍ਹਾਂ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਤੁਸੀਂ ਸੋਚ ਸਕਦੇ ਹੋ ਕਿ ਇੱਕ ਸੂਬੇ ਦੇ 6 ਜ਼ਿਲ੍ਹੇ 4 ਲੱਖ ਵੋਟਰ 20 ਵਿਧਾਇਕ ਵੋਟ ਹੀ ਨਾ ਪਾਉਣ। ਇਹ ਭਾਰਤ ਦੇ ਵਿੱਚ ਹੋਇਆ ਪਹਿਲੇ ਗੇੜ ਦੀਆਂ ਵੋਟਾਂ ਦੇ ਦੌਰਾਨ ਹੋਇਆ, ਜਦੋਂ 102 ਲੋਕ ਸਭਾ ਹਲਕਿਆਂ ਦੇ ਵਿੱਚ ਵੋਟਾਂ ਪੈਣ ਜਾ ਰਹੀਆਂ। ਤੇ ਇਸ ਵੋਟਿੰਗ ਦੇ ਦੌਰਾਨ, ਇਸ ਪੋਲਿੰਗ ਦੇ ਦੌਰਾਨ ਜਦੋਂ ਨਾਗਾਲੈਂਡ ਦਾ ਇੱਕ ਅਜਿਹਾ ਹਿੱਸਾ ਜਿਹਦੇ ਵਿੱਚ 6 ਜ਼ਿਲ੍ਹੇ ਆਉਂਦੇ ਆ ਤੇ ਇਹਨਾਂ 6 ਜ਼ਿਲ੍ਹਿਆਂ ਦੇ ਵਿੱਚ ਜਿਹੜੀ ਜਥੇਬੰਦੀ ਹੈ NPO, ਉਹਦੇ ਸੱਦੇ ਤੇ 6 ਜ਼ਿਲ੍ਹਿਆਂ ਦੇ 4 ਲੱਖ ਵੋਟਰਾਂ ਨੇ ਆਪਣਾ ਜਿਹੜਾ ਬੁਨਿਆਦੀ ਅਧਿਕਾਰ ਆ ਉਹਦੀ ਵਰਤੋਂ ਨਹੀਂ ਕੀਤੀ। ਇਹਦਾ ਕਾਰਨ ਕੀ ਹੈ, ਕਿਉਂ ਇਹ ਦੂਰ ਰਹੇ? ਉੱਥੇ ਦੱਸਦੇ ਆ ਕਿ ਜਿਹੜੇ ਇਲੈਕਸ਼ਨ ਕਮਿਸ਼ਨ ਦੇ ਜਿਹੜੇ ਅਫਸਰ ਸੀਗੇ, ਅਮਲਾ ਫਾਲਾ ਸੀਗਾ, ਉਹ ਉਡੀਕਦੇ ਰਹੇ ਕਿ ਅਸੀਂ ਵੋਟ ਕੋਈ ਪਾਉਣ ਆਵੇ। ਉਹਨਾਂ ਨੇ ਬਾਜ਼ਾਰਾਂ ਦੇ ਵਿੱਚ ਪ੍ਰਚਾਰ ਵੀ ਕੀਤਾ, ਪਰ ਉੱਥੋਂ ਦੀ ਜਿਹੜੀ ਜਥੇਬੰਦੀ ਜਿਹਦਾ ਮੈਂ ਨਾਂ ਲੈ ਕੇ ਹਟਿਆ NPO, ਇਹਨੇ ਸੱਦਾ ਦਿੱਤਾ ਸੀਗਾ ਵੀ ਇੱਕ ਵੀ ਬੰਦਾ ਸਾਡਾ ਵੋਟ ਪਾਉਣ ਨਹੀਂ ਜਾਊਗਾ। ਪਹਿਲੀ ਗੱਲ ਤਾਂ ਇਹਨਾਂ ਦਾ ਦੋਸ਼ ਹੈ ਕਿ ਸਾਨੂੰ ਵਿਕਾਸ ਤੋਂ ਵਿਰਵੇ ਰੱਖਿਆ ਗਿਆ, ਸਾਨੂੰ ਵਿਕਾਸ ਤੋਂ ਵਾਂਝੇ ਰੱਖਿਆ ਗਿਆ। ਦੂਜਾ ਜਿਹੜਾ ਅਸਲ ਦੇ ਵਿੱਚ ਇੱਕ ਕਾਰਨ ਸਾਹਮਣੇ ਆ ਰਿਹਾ ਨਿਕਲ ਕੇ, ਉਹ ਇਹ ਹੈ ਕਿ ਨਾਗਾਲੈਂਡ ਦੇ ਵਿੱਚ ਕੁੱਲ 13.5 ਲੱਖ ਦੇ ਕਰੀਬ ਵੋਟਰ ਨੇ, ਜਿਨ੍ਹਾਂ ਦੇ ਵਿੱਚੋਂ ਇਹ 6 ਜ਼ਿਲ੍ਹੇ ਜਿਨ੍ਹਾਂ ਦੇ ਵਿੱਚ ਤਕਰੀਬਨ 4 ਲੱਖ ਵੋਟਰ ਰਹਿੰਦਾ। ਈਸਟਰਨ ਨਾਗਾਲੈਂਡ ਪੀਪਲਜ਼ ਆਰਗੇਨਾਈਜੇਸ਼ਨ ਆ ਉੱਥੋਂ ਦੀ ਇੱਕ, ਜਿਹਨੂੰ ਆਪਾਂ ENPO ਕਹਿ ਦਿੰਦੇ ਹਾਂ, ਈਸਟਰਨ ਨਾਗਾਲੈਂਡ ਪੀਪਲਜ਼ ਆਰਗੇਨਾਈਜੇਸ਼ਨ। ਇਹਨੇ 6 ਜ਼ਿਲ੍ਹਿਆਂ ਦੇ ਵਿੱਚ ਇੱਕ ਅਲੱਗ ਸੂਬੇ ਦੀ ਮੰਗ ਰੱਖੀ ਹੈ, ਇੱਕ ਅਲੱਗ ਰਾਜ ਦੀ ਮੰਗ, ਅੱਡ ਰਾਜ ਦੀ ਮੰਗ ਕਹਿ ਦਿੰਦੇ ਆਪਾਂ, ਉਹ ਕਰ ਰਹੇ ਨੇ। ਜਥੇਬੰਦੀ ਦਾ ਇਹ ਦੋਸ਼ ਹੈ ਕਿ ਸਰਕਾਰਾਂ ਨੇ ਇਸ ਇਲਾਕੇ ਦੇ ਵਿੱਚ ਸਮਾਜਿਕ ਤੇ ਆਰਥਿਕ ਵਿਕਾਸ ਨਹੀਂ ਕੀਤਾ। ਪਹਿਲਾਂ ਹੀ ਉਹ ਕਹਿੰਦੇ ਅਸੀਂ ਕਹਿਤਾ ਸੀਗਾ ਕਿ ਅਸੀਂ ਜੇਕਰ ਕੋਈ ਬੰਦਾ ਵੋਟ ਪਾਉਣ ਵੀ ਗਿਆ ਤੇ ਕਾਨੂੰਨ ਵਿਵਸਥਾ ਦੇ ਨਾਲ ਸੰਬੰਧਿਤ ਕੋਈ ਹਾਲਾਤ ਪੈਦਾ ਹੋ ਗਏ ਮਾੜੇ ਜਾਂ ਚੰਗੇ, ਤਾਂ ਇਹਦੀ ਜ਼ਿੰਮੇਵਾਰੀ ਸੰਬੰਧਿਤ ਵੋਟਰ ਦੀ ਜਾਂ ਉੱਥੇ ਮੌਜੂਦ ਅਮਲੇ ਫਾਲੇ ਦੀ ਹੋਊਗੀ। ਨਾਗਾਲੈਂਡ ਦੇ ਵਿੱਚ ਜਿਹੜੇ CO ਨੇ YSNR, ਉਹਨਾਂ ਨੇ ਇਸ ਮਾਮਲੇ ਦੇ ਵਿੱਚ ਹੁਣ ਕਮਿਸ਼ਨ ਚੋਣ ਇਲੈਕਸ਼ਨ ਆਫਿਸਰ ਨੇ, ਉਹਨਾਂ ਨੂੰ ਕਹਿ ਦਿੰਦੇ ਆਪਾਂ, ਉਹਨਾਂ ਨੇ ਇਸ ਮਾਮਲੇ ਦੇ ਵਿੱਚ ਹੁਣ NPA ਨੂੰ ENPO ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ ਹੈ। ਹੁਣ ਦੱਸਿਆ ਗਿਆ ਕਿ NFT ਜਿਹੜੀ ਉੱਥੋਂ ਦੀ ਨਾਗਾਲੈਂਡ ਦੀ ਪਾਰਟੀ ਹੈ ਉੱਥੋਂ ਦੀ, ਉਹਨਾਂ ਨੇ ਕਿਹਾ ਸੀਗਾ ਕਿ ਤੁਸੀਂ ਵੋਟਾਂ ਪਾਉਣ ਆਓ, ਅਸੀਂ ਤੁਹਾਡੇ ਮਸਲੇ ਦਾ ਹੱਲ ਕਰਾਂਗੇ। ਜਿਹੜੇ ਉੱਥੋਂ ਦੇ ਮੁੱਖ ਮੰਤਰੀ ਨੇ, ਉਹਨਾਂ ਨੇ ਵੀ ਕਿਹਾ ਸੀਗਾ ਕਿ ਕੋਈ ਗੱਲ ਨਹੀਂ, ਤੁਹਾਡੇ ਜਿਹੜੇ ਮਸਲਿਆਤ ਨੇ, ਤੁਹਾਡੇ ਜਿਹੜੇ ਗਿਲੇ ਸ਼ਿਕਵੇ ਨੇ, ਉਹਨਾਂ ਨੂੰ ਅਸੀਂ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ। ਪਰ ਫਿਰ ਵੀ 7 ਆਦੀਵਾਸੀ ਜਿਹੜੀਆਂ ਜਥੇਬੰਦੀਆਂ ਨੇ ਜਿਨ੍ਹਾਂ ਦੇ ਨਾਲ ਮਿਲ ਕੇ ਬਣਿਆ ENPO, ਉਹਨਾਂ ਨੇ ਕਿਹਾ ਕਿ ਅਸੀਂ ਹੁਣ ਇੱਥੇ ਵੋਟਿੰਗ ਪਾਉਣ ਆਉਣਾ ਹੀ ਨਹੀਂਗਾ। ਆਵਾ ਲੋਰਿੰਗ ਨੇ ਜਿਹੜੇ ਉੱਥੋਂ ਦੇ ਅਧਿਕਾਰੀ ਨੇ, ਮੁੱਖ ਚੋਣ ਅਧਿਕਾਰੀ ਨੇ, ਉਹਨਾਂ ਨੇ ਕਿਹਾ ਕਿ 738 ਅਸੀਂ ਵੋਟਿੰਗ ਕੇਂਦਰ ਬਣਾਏ ਸੀਗੇ ਤੇ ਸਵੇਰੇ 7 ਵਜੇ ਤੋਂ ਲੈ ਕੇ ਸਾਡਾ 4 ਵਜੇ ਤੱਕ ਅਮਲਾ ਫਾਲਾ ਜਿਹੜਾ ਉਹ ਉਡੀਕ ਕਰਦਾ ਰਿਹਾ ਕਿ ਕੋਈ ਤਾਂ ਵੋਟ ਪਾਉਣ ਆਊਗਾ ਹੀ, ਕੋਈ ਤਾਂ ਵੋਟ ਪਾਉਣ ਆਊਗਾ ਹੀ। 20 ਵਿਧਾਨ ਸਭਾ ਇਲਾਕੇ ਪੈਂਦੇ ਆ ਤੇ ਨਾਲ ਹੀ ਦੱਸਿਆ ਗਿਆ ਕਿ 9 ਘੰਟਿਆਂ ਦੇ ਵਿੱਚ ਇੱਕ ਵੀ ਵੋਟ ਨਹੀਂ ਪਈ। 13.5 ਲੱਖ, ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਉਹਨਾਂ ਇਲਾਕਿਆਂ ਦੇ ਵਿੱਚ, ਈਸਟਰਨ ਨਾਗਾਲੈਂਡ ਦੇ ਇਲਾਕਿਆਂ ਦੇ ਵਿੱਚ 4 ਲੱਖ ਤੋਂ ਵੱਧ ਵੋਟਰ ਜਿਹੜੇ ਨੇ ਉਹ ਰਹਿੰਦੇ ਨੇ। ਸੋ ਉੱਥੋਂ ਦੇ ਜਿਹੜੇ ਮੁੱਖ ਮੰਤਰੀ ਨੇ, ਉਹਨਾਂ ਨੇ ਤੁਫੈਮਾ ਇੱਕ ਇਲਾਕਾ ਵਾ, ਉੱਥੇ ਵੋਟ ਪਾਈ ਆਪਣੀ ਰਾਜ ਦੀ ਰਾਜਧਾਨੀ ਤੋਂ ਕਰੀਬ 41 ਕਿਲੋਮੀਟਰ ਦੂਰ। ਤੇ ਉਹਨਾਂ ਨੇ ਕਿਹਾ ਕਿ ਅਸੀਂ ਅਮਿਤ ਸ਼ਾਹ ਦੀ ਇੱਕ ਮੌਜੂਦਗੀ ਦੇ ਵਿੱਚ ਇੱਕ ਜਿਹੜਾ ਮੰਗ ਪੱਤਰ ਆ ਉਹ ਦਿੱਤਾ ਗਿਆ ਸੀਗਾ। ਉਸ ਤੋਂ ਬਾਅਦ ਕੋਈ ਗੱਲ ਨਹੀਂ ਹੋਈ ਤੇ ਅਸੀਂ ਇਹਨਾਂ ਨੂੰ ਕਿਹਾ ਸੀਗਾ ਕਿ ਬਈ ਤੁਸੀਂ ਵੋਟਾਂ ਜ਼ਰੂਰ ਪਵਾਓ, ਇੱਦਾਂ ਇਲੈਕਸ਼ਨ ਦਾ ਬਾਈਕਾਟ ਨਾ ਕਰੋ। ਪਰ ਉਹ ਕਹਿੰਦੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਜਿਹੜੇ 20 ਵਿਧਾਇਕ ਉਹਨਾਂ ਨੇ ਵੀ ਨਹੀਂ ਵੋਟ ਪਾਈ ਤੇ ਫਿਰ ਉਹਨਾਂ 'ਤੇ ਕੀ ਕਾਰਵਾਈ ਹੋਊਗੀ, ਉਹ ਕਹਿੰਦੇ ਕਿ ਅਸੀਂ ਟਕਰਾਅ ਨਹੀਂ ਚਾਹੁੰਦੇ, ਅਸੀਂ ਇਹ ਨਹੀਂ ਚਾਹੁੰਦੇ ਕਿ ਕੋਈ ਹਿੰਸਾ ਹੋਵੇ। ਪਰ ਹਾਂ, ਸਾਨੂੰ ਇੰਨਾ ਜ਼ਰੂਰ ਪਤਾ ਲੱਗਿਆ ਸੀਗਾ ਕਿ ਚੋਣਾਂ ਸ਼ੁਰੂ ਹੋਣ ਤੋਂ ਪਹਿਲਾਂ, ਪੋਲਿੰਗ ਸ਼ੁਰੂ ਹੋਣ ਤੋਂ ਪਹਿਲਾਂ ENPO ਨੇ 6 ਵਜੇ ਸ਼ਾਮ ਨੂੰ ਇਹ ਸੱਦਾ ਦਿੱਤਾ ਸੀਗਾ ਕਿ ਬਈ ਅਸੀਂ ਵੋਟਾਂ ਨਹੀਂ ਪਾਉਣ ਆਉਣਾ, ਸਾਨੂੰ ਪਹਿਲਾਂ ਸਾਡੇ ਮਸਲੇ ਹੱਲ ਕਰੋ, ਫਿਰ ਅਸੀਂ ਕਰਾਂਗੇ। ਫਿਰ ਹੁਣ ਉਹਨਾਂ ਨੇ ਇਹ ਵੀ ਦੱਸਿਆ ਕਿ
ਧਾਰਾ ਜਿਹੜੀ ਸੰਵਿਧਾਨ ਦੀ ਹੈ IPC ਦੀ ਉਹਦੇ 171C ਦੇ ਤਹਿਤ ਇਹ ਗੱਲ ਕਹੀ ਗਈ ਹੈ ਕਿ ਜੇਕਰ ਕੋਈ ਆਪਦੀ ਜਿਹੜੀ ਪੋਲਿੰਗ ਨਹੀਂ ਕਰਦਾ ਜਾਂ ਵੋਟ ਨਹੀਂ ਪਾਉਂਦਾ ਜਾਂ ਇਹ ਰੋਕਦਾ ਕਿਸੇ ਨੂੰ ਤਾਂ ਕੀ ਇਹਨੂੰ ਮੰਨਿਆ ਜਾਵੇ ਕਿ ਉਹ ਕਿਸੇ ਦਾ ਡੈਮੋਕ੍ਰੈਟਿਕ ਜਿਹੜਾ ਰਾਈਟ ਆ ਉਹਨੂੰ ਸਸਪੈਂਡ ਕਰ ਰਿਹਾ। ਤਾਂ ਉਹ ਕਹਿੰਦੇ ਕਿ ਦੇਖਦੇ ਆ ਇਸ ਮਾਮਲੇ ਦੇ ਵਿੱਚ ਕੀ ਹੋ ਸਕਦਾ ਹੁਣ ਅੱਗੇ ਜਾ ਕੇ। ਸੋ ਇਹ ਬਹੁਤ ਵੱਡੀ ਖਬਰ ਬਣ ਕੇ ਨਿਕਲੀ ਹੈ ਵਰਲਡ ਦੇ ਵਿੱਚ। ਦੀ ਹਿੰਦੂ, ਇਕਨੋਮਿਕ ਟਾਈਮਜ਼ ਤੇ ਇਹਦੇ ਨਾਲ ਹੋਰ ਬਹੁਤ ਵੱਡੇ ਅਦਾਰਿਆਂ ਨੇ ਇਸ ਖਬਰ ਨੂੰ ਕਵਰ ਕੀਤਾ ਕਿਉਂਕਿ ਇਹਦੇ ਵਿੱਚ ਨਾਗਾਲੈਂਡ ਦੇ ਇੱਕ ਈਸਟਰਨ ਨਾਗਾਲੈਂਡ ਜਿਹੜਾ ਇਲਾਕਾ ਹੈ ਉੱਥੇ 6 ਜ਼ਿਲ੍ਹਿਆਂ ਦੇ ਵਿੱਚ 20 ਵਿਧਾਇਕਾਂ ਤੇ 4 ਲੱਖ ਵੋਟਰਾਂ ਨੇ ਵੋਟ ਨਹੀਂ ਪਾਈ। ਉਹਨਾਂ ਦਾ ਦੋਸ਼ ਹੈ ਕਿ ਸਰਕਾਰਾਂ ਨੇ ਸਾਨੂੰ ਸਮਾਜਿਕ ਤੇ ਆਰਥਿਕ ਵਿਕਾਸ ਤੋਂ ਵਿਰਵੇ ਰੱਖਿਆ। ਇੱਕ ਪਾਸੇ ਅਸੀਂ ਕਲੇਮ ਕਰਦੇ ਹਾਂ ਸਾਡੀ ਮੋਦੀ ਸਰਕਾਰ ਕਿ ਭਾਰਤ ਬਹੁਤ ਵੱਡੀ ਡੈਮੋਕ੍ਰੇਸੀ ਹੈ, ਇਹਨੂੰ ਕਿਹਾ ਜਾਂਦਾ ਕਿ ਇਹ ਡੈਮੋਕ੍ਰੇਸੀ ਦੀ ਜਨਨੀ ਹੈ, ਮਤਲਬ ਇੱਥੇ ਡੈਮੋਕ੍ਰੇਸੀ ਦਾ ਜਨਮ ਹੋਇਆ। ਪਰ ਦੂਜੇ ਪਾਸੇ ਜੇਕਰ ਉਸੇ ਡੈਮੋਕ੍ਰੈਟਿਕ ਸਿਸਟਮ ਦੇ ਵਿੱਚੋਂ ਲੋਕ ਇੱਕ ਖਾਸ ਸਰਕਾਰ ਤੋਂ, ਇੱਕ ਸਰਕਾਰ ਦੀ ਖਾਸ ਪਾਲਿਸੀ ਤੋਂ ਨਾਰਾਜ਼ ਹੋ ਕੇ ਇਸ ਬਹੁਤ ਵੱਡੇ ਤਿਉਹਾਰ ਦੇ ਵਿੱਚ, ਇਸ ਬਹੁਤ ਵੱਡੇ ਸੈਲੀਬ੍ਰੇਸ਼ਨ ਦੇ ਵਿੱਚ, ਇਸ ਤਰ੍ਹਾਂ ਦੇ ਈਵੈਂਟ ਦੇ ਵਿੱਚ ਹਿੱਸੇਦਾਰ ਨਹੀਂ ਲੈਂਦੇ ਤਾਂ ਤੁਸੀਂ ਦੇਖੋ ਕਿ ਅੰਦਾਜ਼ਾ ਲਾ ਕੇ ਦੇਖੋ ਕਿ ਉੱਥੋਂ ਦੇ ਲੋਕਾਂ ਦਾ ਉਸ ਸਿਸਟਮ ਦੇ ਵਿੱਚ ਕਿੰਨਾ ਕੁ ਯਕੀਨ ਹੋਊਗਾ। ਦੁਨੀਆ ਭਰ ਦੇ ਵਿੱਚ ਇਸ ਖਬਰ ਤੇ ਹੁਣ ਚਰਚਾ ਹੋਣ ਲੱਗ ਪਈ ਹੈ। ਜਲਦ ਮਿਲਾਂਗੇ ਇੱਕ ਹੋਰ ਨਵੀਂ ਰਿਪੋਰਟ ਦੇ ਵਿੱਚ। ਬਹੁਤ ਬਹੁਤ ਧੰਨਵਾਦ।